शमी किन्नी दवा बहुत बाकी मैं आप ही सारी परली कह रहे हैं वो बहुत आ अच्छा ਉਹ ਕਿੰਗਰੇ ਵੱਜਦੇ ਸੀ ਪਿਆਰਾ ਸਿੰਘ ਛਗਾਰਾ ਸਿੰਘ ਲਾਲ ਸਿੰਘ ਉਹਨਾਂ ਦਾ ਮਸ਼ਹੂਰ ਸੀ ਲਾਲ ਸਿੰਘ ਬਿਲਕੁਲ ਸਾਡੇ ਇਹਦੇ ਵਿੱਚ ਵੀ ਨਾਂ ਲੈਂਦੇ ਨੇ ਉਹਦੇ ਘਰ ਉਹਨਾਂ ਦਾ ਸਾਡੇ ਕੋਲ ਨਹੀਂ ਸੀ ਮੇਰੇ ਮਹੱਲੇ 'ਚ ਨਹੀਂ ਵੇਖਦੇ ਨੇ ਵੀਡੀਓ ਉੱਥੇ ਕਿਹੜਾ ਲਾ ਲੈਣੇ ਹਾਂ ਚੌਧਰੀ ਉਹ ਤੇ ਮੇਰੇ ਘਰਾਂ ਦੇ ਨਾਲ ਨਹੀਂ ਸੀ ਪਹਿਲੇ ਬੱਜੇ ਅੱਛੇ ਵਾਲਾ ਘਰ ਜਿਹੜਾ ਉਹਨਾਂ ਕੋਲ ਉਹ ਬਿਲਕੁਲ ਉਹ ਤੇ ਮੇਰੇ ਮਸਾਇਆ ਪਤਾ ਘਰ ਦਾ ਕਿੱਥੇ ਸੀ ਹਾਂ ਚਲੋ ਫਿਰ ਵਿਖਾਓ ਚਲੋ ਫਿਰ ਉਹਨੇ ਚਲੋ ਇਹ ਮਸਜਿਦ ਉਸ ਟਾਈਮ ਦੀ ਹਾਂ ਜੀ ਇਹ ਮਸਜਿਦ ਉਸ ਟਾਈਮ ਦੀ ਹੈ ਇਹ ਛੋਟੀ ਜਿਹੀ ਹੁੰਦੀ ਸੀ ਮਸਜਿਦ ਉਹਨਾਂ 2 ਰਾਤ 3 ਨਾ ਮਤਲਬ ਸ਼ਹੀਦ ਕਰਕੇ ਤੇ ਨਾਲ ਥਾਂ ਲਾ ਕੇ ਵੱਡੀ ਦੇ ਮਸਜਿਦ ਹੈ ਜਿਹੜੀ ਹੈ ਉਸੇ ਜਗ੍ਹਾ ਤੇ ਹੀ ਹੈ ਹਾਂ ਜੀ ਮਸਜਿਦ ਦੇ ਨਾਲ ਉਹਨਾਂ ਦਾ ਘਰ ਹਾਂ ਜੀ ਐਸ ਨੀ ਤੋਂ ਲਾ ਕੇ ਆ ਜਿਹੜਾ ਮੋੜ ਦੇ ਨਾ ਇਸ ਮੋੜ ਤੋਂ ਲਾ ਕੇ ਐਸ ਮੋੜ ਤੋਂ ਲਾ ਕੇ ਇੰਜ ਇਹ ਇੱਕ ਵਾਰਾ ਬੂਆ ਇੱਥੇ ਵੀ ਹੁੰਦਾ ਸੀ ਇੱਥੇ ਵੀ ਪੁਰਾਣਾ ਬੂਆ ਫਿਰ ਉਹ ਤੇ ਪਰਲੇ ਪਾਸੇ ਬੂਆ ਗਿਆ ਮੇਰੇ ਅੰਦਾਜ਼ੇ ਨਾਲ ਪਹਿਲਾ ਬੂਆ ਇੱਥੇ ਸੀ ਫਿਰ ਅਸੀਲ ਕੁੱਕੜ ਫਿਰਦੇ ਆ ਇਹਨਾਂ ਜੀ ਕੋਈ ਫੜ ਲਈ ਸ਼ਾਮ ਦਾ ਇੰਤਜ਼ਾਮ ਕਰ ਲਈ ਸ਼ਾਮ ਦਾ ਇੰਤਜ਼ਾਮ ਕਰ ਲਈ ਦੇਖੋ ਮਾਈਏ ਦੇ ਨਲਕੇ ਹੱਲੇ ਵੀ ਚੱਲਦੇ ਆ ਜੀ ਹਾਂਜੀ ਸਾਡੇ ਦਾ ਪਾਣੀ ਥੱਲੇ ਦਾ ਵੀ ਹੈ अस्सलाम वालेकुम जी सारिਆਂ ਨੂੰ ਜਿੰਨੇ ਜੁੜੇ ਸਾਡੇ ਵਲੌਗਸ ਦੇ ਚੈਨਲ ਦੇ ਨਾਲ ਅੱਜ ਦਾ ਚੌਥੇ ਦਿਨ ਦਾ ਕਿ ਤੀਜੇ ਦਿਨ ਦਾ ਸਫ਼ਰ ਕਿੰਨੇ ਦਿਨ ਦਾ ਸਫ਼ਰ ਸਾਡਾ ਜੀ ਤੀਜੇ ਦਿਨ ਦਾ ਤੇ ਪੰਜਵੇਂ ਵਲੌਗ ਦਾ ਸਫ਼ਰ ਸ਼ੁਰੂ ਹੈ ਬਿਲਕੁਲ ਤੇ ਅੱਜ ਅਸੀਂ ਚੱਲੇ ਆ ਮਾਈਆ ਪਿੰਡ ਆ ਫਿਰ ਮੇਰਾ ਮਾਈਆ ਉਹ ਮਾਈਆ ਗਾਣਾ ਵੀ ਬੜਾ ਚੱਲਦੇ ਨਾ ਮਾਈਏ ਤੇ ਬਿਲਕੁਲ ਮਾਈਆ ਪਿੰਡ ਆ ਨੌਸ਼ਹਿਰਾ ਵਿਰਕਾਂ ਗੁਜਰਾਂਵਾਲਾ ਤੋਂ ਅੱਗੇ ਜਾ ਕੇ ਉੱਥੇ ਸੁਲਤਾਨ ਭਾਈ ਦੇ ਦੋਸਤ ਨੇ ਬਜ਼ੁਰਗ ਇੱਥੋਂ 15 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਪਾਕਿਸਤਾਨ ਤੋਂ ਗਏ ਤੇ ਉਹਨਾਂ ਦੀ ਸੀ ਫਰਮਾਇਸ਼ ਵੀ ਮੈਂ ਪਿੰਡ ਵੇਖਣਾ ਤੇ ਪਿੰਡ ਜ਼ਰੂਰ ਵਿਖਾਇਓ ਸਾਡਾ ਕਿੰਗਰਾ ਪਰਿਵਾਰ ਹੈ ਪਿੰਡ ਮੇਰਾ ਮਾਈਆ ਤੇ ਦਾਦੇ ਦਾ ਨਾਮ ਬਾਪ ਦਾ ਨਾਮ ਪਿਆਰਾ ਸਿੰਘ ਦਾਦੇ ਦਾ ਨਾਮ ਲਾਲ ਸਿੰਘ ਹੁਣ ਨਿਕਲਣ ਲੱਗੇ ਆਪਾਂ ਗੁਜਰਾਂਵਾਲੇ ਨੂੰ ਨੌਸ਼ਹਿਰਾ ਵਿਰਕਾਂ ਨੂੰ ਮਾਈਆ ਪਿੰਡ ਵੇਖਣ ਵਾਸਤੇ ਤੇ ਜੁੜੇ ਰਹਿਣਾ ਅੱਜ ਦੇ ਵਲੌਗ ਦੇ ਵਿੱਚ ਜਿੱਥੇ ਜਿੱਥੇ ਜਾਵਾਂਗੇ ਨਾਲ ਦੇ ਨਾਲ ਤੁਹਾਨੂੰ ਅਪਡੇਟ ਜਿਹੜੀ ਉਹ ਦਿੰਦੇ ਰਵਾਂਗੇ ਆ ਜਾਓ ਫਿਰ ਚੱਲੀਏ ਮਾਈਏ ਲਓ ਵੀ ਮੁੰਡਾ ਸਮਾਨ ਸਮੂਨ ਲਿਆ ਰੱਖ ਤੇ ਗੱਡੀ ਸਾਡੀ ਤਿਆਰ ਆ ਲਾਹੌਰ ਨੂੰ ਚੱਲੇ ਪਾਤੇ ਉਹ ਸੌਰੀ ਲਾਹੌਰ ਤੋਂ ਗੁਜਰਾਂਵਾਲੇ ਨੂੰ ਜੀ ਗੁਜਰਾਂਵਾਲਾ ਪਿੰਡ ਮਾਈਆ ਗੱਡੀ ਸਾਫ ਸੁ ਕਰ ਲਈ ਕਿ ਸਹੀ ਹੈ ਸਹੀ ਹੈ ਸ਼ਾਮੀ ਆਪਾਂ ਸ਼ਾਮੀ ਇਕੱਠੀ ਕਰਾਂਗੇ ਲੈ ਵੀ ਸ਼ਮੀ ਆ ਰੱਖ ਆਪਣਾ ਪੰਜਾਬ ਵਾਲਾ ਬੈਗ ਤੇ ਮੇਰੇ ਵੀ ਫੜਾ ਕੋ ਕੋਟੀ ਕੁੱਟੀ ਉਤੋਂ ਦੀ ਪਾ ਲਾ ਮੈਂ ਸਹੀ ਲੱਗ ਰਿਹਾ ਕੋਟ ਮੈਨੂੰ ਨਹੀਂ ਤੂੰ ਮੈਨੂੰ ਦੇ ਮੈਂ ਉਹ ਪਾ ਲੈਣਾ ਯਾਰ ਕਿਉਂਕਿ ਹਰ ਵਲੌਗ 'ਚ ਵੱਖਰੀ ਵੱਖਰੀ ਵੀਡੀਓ ਹੋਣੀ ਚਾਹੀਦੀ ਹੈ ਸੋਹਣਾ ਲੱਗ ਰਿਹਾ ਆਹ ਆਪਾਂ ਕੋਟ ਪਾ ਲਈਏ ਸਮਾਨ ਸਮੂਨ ਰੱਖ ਲਿਆ ਤੇ ਤਿਆਰੀ ਹੁਣ ਪੂਰੀ ਆ ਜਾਣ ਵਾਲੀ ਚੱਲਦੇ ਹੁਣ ਤੁਹਾਨੂੰ ਮਿਲਦੇ ਆ ਜਾ ਕੇ ਗੁਜਰਾਂਵਾਲੇ ਲੋ ਜੀ ਆਪਣਾ ਸਫ਼ਰ ਹੈ ਮਾਈਆ ਪਿੰਡ ਆ ਲਾਲਾਪੁਰ ਮਾਈਆ ਇੱਥੋਂ 1 ਘੰਟਾ 55 ਮਿੰਟ ਲਾਹੌਰ ਤੋਂ ਤੇ ਆਪਾਂ ਜਾਂਦਾ ਗੁਰਦੁਆਰਾ ਰੋੜੀ ਸਾਹਿਬ ਹੋ ਕੇ ਜਾਣਾ ਤੇ ਮੈਨੂੰ ਲੱਗਦਾ ਆਪਾਂ ਨੂੰ 2-2.5 ਘੰਟੇ ਲੱਗ ਹੀ ਜਾਣੇ ਬਿਲਕੁਲ ਮੱਥਾ ਟੇਕ ਲਈਏ ਨਮਸਕਾਰ ਕਰੀਏ ਤੇ ਆਹ ਪਾਤੀ ਅਸੀਂ ਮੈਪ ਹੁਣ ਇੱਕ ਰਾਹ ਦਿੰਦਾ ਜੀ ਮੋਟਰਵੇ ਵੱਲੋਂ ਆਹ ਵਾਲਾ ਇਹ ਤਾਰਦਾ ਸਾਨੂੰ ਸ਼ੇਖੂਪੁਰਾ ਤੋਂ ਅੱਗੇ ਨੂੰ ਲੇਕਿਨ ਆਪਾਂ ਜਾਵਾਂਗੇ ਲੋਕਲ ਜੀਟੀ ਰੋਡ ਤੇ ਜੀਟੀ ਰੋਡ ਹੈ ਆਹ ਵਾਲਾ ਇਹ ਜਾਂਦੇ ਆਪਾਂ ਨਿਕਲ ਕੇ ਮੁਰੀਦ ਕੇ ਤੋਂ ਕਾਮੋ ਕੇ ਬਿਲਕੁਲ ਉੱਥੇ ਕਾਮੋ ਕੇ ਗੁਰਦੁਆਰਾ ਸਾਹਿਬ ਠੀਕ ਹੈ ਜੀ ਉੱਥੋਂ ਮੱਥਾ ਟੇਕ ਕੇ ਫਿਰ ਐ ਨੂੰ ਅਸੀਂ ਜਾਵਾਂਗੇ ਲਾਲਾਪੁਰ ਹਾਫਜ਼ਾਬਾਦ ਵਾਲੀ ਸਾਈਡ ਬਿਲਕੁਲ ਨੇੜੇ ਜਿੱਥੋਂ ਰਾਤੀ ਆਏ ਆ ਨਾ ਉਹ ਸਾਈਡ ਹੀ ਬਣਨੀ ਹੈ ਉਹ ਸਾਈਡ ਕਾਲੋ ਕੇ ਵਾਲੀ ਸਾਈਡ ਹੀ ਹੈ ਆ ਰੋਡ ਥੋੜੀ ਡਿਫਰੈਂਟ ਹਾਂ ਰੋਡ ਡਿਫਰੈਂਟ ਠੀਕ ਹੈ ਲੋ ਜੀ 2-2.5 ਘੰਟੇ ਦਾ ਸਾਡਾ ਸਫ਼ਰ ਤੇ ਆਪਾਂ ਨਿਕਲਦੇ ਹਾਂ ਰੱਬ ਦਾ ਨਾਮ ਲੈ ਕੇ ਤੇ ਪਹੁੰਚਦੇ ਆ ਮਾਈਆ ਤੇ ਮਾਈਆ ਸਰ ਕੋ ਸੁਣਨਾ ਹੈ ਮਾਈਆ ਦਾ ਪਤਾ ਕੀ ਹੁੰਦਾ ਮਾਈਆ ਹਾਂਜੀ ਆਪਣਾ ਪੰਜਾਬੀ ਦਾ ਖਾਸ ਹੀ ਹੈ ਮਾਈਆ ਢੋਲ ਮਾਈਆ ਹਾਂ ਮਾਈਆ ਤੇ ਕੋਈ ਸੁਣਾ ਹਾਂਜੀ ਮਾਈਆ ਕੀ ਹੁੰਦਾ ਮਾਈਆ ਸਮੀ ਮਾਈਆ ਟੱਪਾ ਦੋੜਾ ਆਉਂਦਾ ਮਾਈਆ ਬੋਲੀ ਹਾਂ ਕੀ ਹੈ ਮਾਈਆ ਥਲਾ ਓ ਮਾਈਆ ਵੇ ਢੋਲਣਾ ਲਗਾਏ ਥੇ ਵਤ ਭਾਵੇਂ ਨਾ ਬੋਲੀ ਉਹ ਸਾਨੂੰ ਇਹ ਵੀ ਚੰਨ ਮਨਜ਼ੂਰੇ हो क्यों एडी ढोल सजा देना कोई दसी करीम कसूर हो पता कोई नहीं हो यार विछोड़िया दा कर छट देने चूरो चूरे हो तैनू ओथे अकमल वेख लैसा पंद पार दा डोला बूंदूरे वाह वाह ये ते माइया ना लेकिन माइये पिंड चले माइये दी चढ़ाई हो गई पूरी
ਮਾਈਏ ਦੀ ਪੂਰੀ ਚੜਾਈ ਹੋ ਗਈ। ਚਲੋ ਜੀ ਨਿਕਲਦੇ ਆਪਾਂ ਲਾਹੌਰ ਤੋਂ, ਅਗਲਾ ਸਫ਼ਰ ਕਰਦੇ ਸ਼ੁਰੂ। ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ, ਗੁਰਦੁਆਰਾ ਰੋੜੀ ਸਾਹਿਬ ਦੇ ਜੀ। ਉਹ ਸਾਹਮਣੇ ਜਿਹੜੀ ਉਹ ਨਜ਼ਰ ਆਉਂਦਾ ਨਾ ਕੋਠੇ 'ਚ ਤੁਹਾਨੂੰ ਆ, ਹਾਂਜੀ, ਇਹ ਵਿਸਾਖੀ ਦਾ ਸਾਰਾ ਨਾਲ ਵੱਡਾ ਮੇਲਾ ਇਸ ਜਗ੍ਹਾ ਤੇ ਲੱਗਦਾ ਹੁੰਦਾ ਸੀ। ਪਾਰਟੀਸ਼ਨ ਤੋਂ ਪਹਿਲਾਂ, ਪਾਰਟੀਸ਼ਨ ਤੋਂ ਬਾਅਦ ਤੱਕ ਵੀ ਇੱਥੇ ਲੱਗਦਾ ਰਿਹਾ ਇਸ ਜਗ੍ਹਾ ਤੇ ਨਾ। ਹੁਣ ਬਾਅਦ 'ਚ ਮੱਝਾਂ ਦੀ ਮੰਡੀ ਲੱਗਦੀ ਰਹੀ, ਠੀਕ ਹੈ, ਡੰਗਰਾ ਗਾਵਾਂ ਦੀ। ਹਾਂਜੀ, ਆ ਉਹ ਬਿਲਡਿੰਗ ਹੈ, ਸਮਝ ਵਿਖਾਈ ਜਰਾ ਪਿੱਛੋਂ ਦੀ, ਉਹ ਜਿਹੜੀ ਬਿਲਡਿੰਗ ਹੈ ਨਾ, ਠੀਕ ਹੈ ਜੀ। ਇੱਥੇ ਸਮਝ ਲਓ ਵੀ ਇੱਥੇ ਸਾਰਾ ਨਾਲ ਵੱਡਾ ਵਿਸਾਖੀ ਦਾ ਮੇਲਾ ਇਸ ਜਗ੍ਹਾ ਤੇ ਹੁੰਦਾ ਹੈ। ਠੀਕ ਹੈ, ਠੀਕ ਹੈ, ਠੀਕ ਹੈ। ਹੁਣ ਬਿਲਡਿੰਗ ਟੁੱਟ ਚੱਲੀ, ਹਾਂ ਬਿਲਡਿੰਗ ਹੀ ਹੁਣ ਰਹਿ ਗਈ, ਬਸ ਨਿਸ਼ਾਨ ਹੀ ਰਹਿ ਗਏ। ਤੇ ਉਹ ਗੁਰਦੁਆਰਾ ਸਾਹਿਬ ਹੈ, ਇਹਦੀ ਬਿਲਕੁਲ ਅੰਦਰਲੀ ਸਾਈਡ ਤੇ ਹੈਗਾ ਭਾਗੋ ਦਾ ਖੂਹ, ਠੀਕ ਹੈ। ਉਹ ਜਿੱਥੇ ਗੁਰੂ ਸਾਹਿਬ ਨੂੰ ਕੈਦ ਕੀਤਾ, ਗੁਰਦੁਆਰਾ ਚੱਕੀ ਸਾਹਿਬ ਜੀ, ਜਿੱਥੇ ਆਪੇ ਚੱਕੀ ਚੱਲੀ ਸੀ ਨਾ, ਉਹ ਪਿਛਲੀ ਸਾਈਡ ਤੇ ਇਹ ਗੁਰਦੁਆਰਾ ਸਾਹਿਬ ਹੈ। ਇਹਦੀ ਬਿਲਡਿੰਗ ਬਹੁਤ ਵਧੀਆ, ਬਹੁਤ ਜ਼ਬਰਦਸਤ ਬਣਾਈ ਇਹਨਾਂ ਨੇ, ਠੀਕ ਹੈ ਜੀ। ਐ ਜਿਵੇਂ ਲੱਗਦਾ ਨਾ 3D ਨਹੀਂ ਕੋਈ ਚੀਜ਼ ਖੜੀ ਕੀਤੀ, ਹਾਂਜੀ ਹਾਂਜੀ। ਉਹ ਉਹਨਾਂ ਦੇ ਵਿੱਚ ਹੀ ਉਹ ਇੱਟਾਂ ਦੇ ਨਾਲ ਹੀ ਇਸ ਤਰ੍ਹਾਂ ਦਾ ਲਿਖਿਆ, ਬਹੁਤ ਸੋਹਣੀ ਬਿਲਡਿੰਗ ਹੈ, ਠੀਕ ਹੈ ਜੀ। ਹਾਂ, ਇੱਥੇ ਵੀ ਸੰਗਤ ਜਿਹੜੀ ਹੈ ਨਾ, ਉਹ ਮਤਲਬ ਵੀ ਦੂਰ ਆ, ਜਦੋਂ 4 ਵਾਰੀ ਆਉਂਦੇ ਜਥੇ ਹੁੰਦੇ ਉਦੋਂ ਹੀ ਜ਼ਿਆਦਾ ਰਸ਼ ਹੁੰਦਾ ਵਾ, ਠੀਕ ਹੈ ਜੀ। ਅੱਗੋਂ ਪਿੱਛੋਂ ਇੰਨੇ ਲੋਕ ਨਹੀਂ ਹੁੰਦੇ, ਮਤਲਬ ਵੀ ਇਸ ਤਰ੍ਹਾਂ ਇੱਕ ਕੋਈ ਵਿਜ਼ਟਰ। ਤੇ ਹੁਣ ਕੁਛ ਆਉਣ ਲੱਗੇ ਸੀ ਪਿਛਲੇ ਸਾਲ ਤੋਂ, ਹੁਣ ਕਰੋਨਾ ਤੋਂ ਪਹਿਲਾਂ ਤਾਂ ਬਹੁਤ ਰਸ਼ ਪਿਆ ਸੀ, ਬੜੇ ਵਿਜ਼ਟਰ ਆਉਂਦੇ ਸੀ, ਠੀਕ ਹੈ। ਕਰੋਨਾ ਤੋਂ ਬਾਅਦ ਫਿਰ ਥੋੜਾ ਜਿਹਾ ਘਟ ਗਿਆ, ਠੀਕ ਹੈ ਜੀ। ਤੇ ਹੁਣ ਫਿਰ ਰੱਬ ਕਰੇ ਸ਼ੁਰੂ ਹੋਇਆ। ਆਓ ਚੱਲਦੇ ਅੰਦਰ, ਹਾਂਜੀ, ਦਰਸ਼ਨ ਕਰਦੇ ਹਾਂ। ਇਧਰਲੀ ਸਾਈਡ ਤੇ ਇਹਦੇ ਹੈਗਾ ਨਾ ਆਹਾਰ, ਹਾਂਜੀ, ਸਰੋਵਰ ਸਾਹਿਬ ਦੇ 4 ਸਾਈਡਾਂ ਤੇ ਬਣੀਆਂ, ਬੜਾ ਪਿਆਰਾ ਜਿਹਾ, ਹਾਂਜੀ, ਲਿਖਿਆ ਉਹ ਵੇਖੋ ਉਹ ਸਾਹਮਣੇ, ਹਾਂਜੀ, ਸਾਰਾ ਬਹੁਤ ਸੋਹਣੀ ਬਿਲਡਿੰਗ ਹੈ, ਬਾਗ ਲੱਗਾ ਵਿੱਚ ਅਮਰੂਦਾਂ ਦਾ, ਠੀਕ ਹੈ ਜੀ। ਤੇ ਹਵਾਈ ਵੀ ਇੱਥੇ ਇਹਨਾਂ ਨੇ ਠੇਕੇ ਤੇ ਦਿੱਤੀ ਹੈ, ਠੀਕ ਹੈ। ਅੰਦਰ ਵੀ ਬਾਗ ਲੱਗਾ, ਠੀਕ ਹੈ, ਠੀਕ ਹੈ। ਇੱਕ ਇਹ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਸੱਚਾ ਸੌਦਾ, ਹਾਂਜੀ, ਦੋਵਾਂ ਥਾਵਾਂ ਤੇ ਨਾ, ਹਾਂਜੀ, ਇੰਨਾ ਸੋਹਣਾ ਬਣਾਇਆ ਨਾ, ਫੁੱਲ ਬੂਟੇ ਬੜੇ ਵਧੀਆ ਲਾਏ ਆ, ਬਿਲਕੁਲ ਸਾਂਭ ਸੰਭਾਲ ਵਧੀਆ, ਬਹੁਤ ਸੋਹਣਾ, ਹਾਂਜੀ। ਔਰ ਜਿਵੇਂ ਬੰਦੇ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਫਤਿਹ ਜੀ, ਠੀਕ ਠਾਕ ਜੀ, ਠੀਕ ਠਾਕ ਹੋ, ਠੀਕ ਠਾਕ। ਹੋਰ ਸੰਦੀਪ ਭਾਈ ਕਿਵੇਂ, ਸੇ ਠੀਕ ਹੈ? ਠੰਡ ਬੜੀ ਹੈ, ਬਚੇ ਹੋ ਠੰਡ ਤੋਂ ਬਚੇ ਹੋ? ਹਾਂ, ਇੱਥੇ ਜ਼ਿਆਦਾ ਖੁੱਲਾ ਨਾ ਏਰੀਆ, ਖੁੱਲਾ ਏਰੀਆ, ਬਾਹਰ ਦਾ ਪਾਸਾ ਖੁੱਲਾ। ਫਸਲਾਂ ਨਾ 4 ਸਵੇਰੇ, ਹਾਂਜੀ ਹਾਂਜੀ, ਉਹਦੇ ਨਾਲ ਠੰਡ ਵੱਧ ਜਾਂਦੀ ਹੈ, ਫਿਰ ਹਵਾ ਵੀ ਚੱਲਦੀ ਹੈ। ਗਿਆਨੀ ਜੀ ਸ਼ੁਕਰੀਆ ਤੁਹਾਡਾ, ਥੈਂਕ ਯੂ ਜੀ। ਜਿੰਨੇ ਮਹਿਮਾਨ ਆਉਂਦੇ ਗਿਆਨੀ ਸਾਹਿਬ ਸਾਡੇ ਦੋਸਤ ਨੇ, ਬੜੇ ਪਿਆਰੇ ਜੀ, ਪਿਆਰ ਵਾਲੇ ਜੀ, ਸ਼ੁਕਰੀਆ। ਹਾਂਜੀ ਹਾਂਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕੀ ਫਤਿਹ। ਲਓ ਵੀ ਦੋਸਤੋ, ਭਾਈ ਸਾਹਿਬ ਨੇ ਮੱਥਾ ਟੇਕ ਲਿਆ ਜੀ, ਅਸੀਂ ਵੀ ਬਾਬੇ ਹੋਣਾ ਦੀ ਹਾਜ਼ਰੀ ਲਵਾ ਲਈ ਇੱਥੇ, ਹਾਂਜੀ, ਗੁਰਦੁਆਰਾ ਰੋੜੀ ਸਾਹਿਬ। ਬਹੁਤ ਸੋਹਣੀ ਬਿਲਡਿੰਗ, ਇਮਾਰਤ, ਜਿੰਨੇ ਵੀ ਆਉਣਾ ਹੋਵੇ ਇੱਥੇ, ਹਿਸਟੋਰੀਕਲ ਪਲੇਸ ਜਗ੍ਹਾ ਹੈ, ਬਣੀ ਹੈ ਨਾ। ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਸੀ, ਬਾਅਦ ਚੋਂ ਹੁਣ 550 ਗੁਰਪੁਰਬ ਤੇ ਉਹਨਾਂ ਨੇ ਰੈਨੋਵੇਟ ਕੀਤੀ, ਰੈਨੋਵੇਟ ਬਾਅਦ ਚ ਕੀਤਾ ਸੀ, ਹਾਂਜੀ ਹਾਂਜੀ। ਤੇ ਪਾਰਕ ਪੂਰਕ ਬੜਾ ਅੱਛਾ ਵੇਖਣ ਵਾਲਾ, ਹਾਂਜੀ, ਬਹੁਤ ਵਧੀਆ ਆਲੇ ਦੁਆਲੇ ਦਾ ਮਾਹੌਲ ਹੈ। ਜ਼ਰੂਰ ਜਿੰਨੇ ਵੀ ਸੰਗਤ ਆਉਂਦੀ ਇੱਥੇ ਵੀ ਜ਼ਰੂਰ ਆਇਆ ਕਰੋ। ਵੈਸੇ ਤੇ ਓਵਰਆਲ ਆਉਂਦੇ ਨੇ, ਲੇਕਿਨ ਜਿਹੜੇ ਇੰਡੀਵਿਜੂਅਲ ਆਉਣ ਉਹ ਵੀ ਇੱਥੇ ਜ਼ਰੂਰ ਚੱਕਰ ਲਾਇਆ ਕਰੋ ਜੀ। ਹੁਣ ਅੱਗੇ ਦਾ ਸਫ਼ਰ ਆਪਾਂ ਸ਼ੁਰੂ ਕਰਨਾ ਜੀ, ਗੁਜਰਾਂਵਾਲਾ ਪਿੰਡ ਮਾਈਆ ਦਾ ਜੀ, ਬਿਲਕੁਲ। ਬਾਬੇ ਉਹਨਾਂ ਦੇ ਮੱਥਾ ਟੇਕ ਲਈ ਨਾ, ਫਿਰ ਸਾਰਾ ਦਿਨ ਸਹੀ ਲੰਘਦਾ, ਵਧੀਆ ਗੁਜ਼ਰਦਾ, ਬਿਲਕੁਲ। ਉਹਨਾਂ ਦੀ ਮਿਹਰ ਰਹਿੰਦੀ ਹੈ ਨਾਲ, ਮਿਹਰ ਰਹਿੰਦੀ, ਕਰਮ ਰਹਿੰਦੀ ਹੈ ਜੀ। ਤੇ ਆਪਾਂ ਚੱਲਦੇ ਹੁਣ ਅੱਗੇ ਨੂੰ ਜੀ, ਮਾਈਆ ਪਿੰਡ ਵੱਲ ਨੂੰ, ਨਸ਼ਹਿਰਾ ਵਿਰਕਾਂ ਵਾਲੀ ਸਾਈਡ ਨੂੰ, ਗੁਜਰਾਂਵਾਲਾ ਤੋਂ। ਵੈਸੇ ਤੇ ਗੁਜਰਾਂਵਾਲੇ ਤੋਂ ਇੱਕ ਸਾਈਡ ਤੇ ਪੈਂਦਾ, ਹਾਂਜੀ, ਲੇਕਿਨ ਅਸੀਂ ਗੁਜਰਾਂਵਾਲੇ ਤੋਂ ਪਹਿਲਾਂ ਥੋੜਾ ਜਿਹਾ ਸਾਈਡ ਤੇ ਮੁੜਾਂਗੇ, ਠੀਕ ਹੈ। ਫਿਰ ਚੱਲਦੇ ਆਪਾਂ, ਚੰਗਾ ਵੀ ਦੋਸਤੋ, ਚੰਗਾ ਜੀ। ਕੀ ਨਾਂ ਹੈ? ਮੇਰਾ ਚਾਰਲੀ ਚੈਪਲਨ। ਅੱਛਾ ਅੱਛਾ ਅੱਛਾ, ਸੇਵਾ ਕਰ ਰਹੇ 30 ਸਾਲ ਤੋਂ ਸੇਵਾ ਕਰ ਰਹੇ, ਠੀਕ ਹੈ ਵੀ ਚਾਰਲੀ, ਰੱਬ ਦੇ ਹਵਾਲੇ ਜੀ ਜੀ। ਛੋਟੇ ਭਾਈ ਕੀ ਹਾਲ ਚਾਲ, ਠੀਕ ਠਾਕ? ਇਹ ਕਿਹੜਾ ਪਿੰਡ ਹੈ ਆਪਣਾ? ਮਾਈਆ ਪਿੰਡ ਹੈ? ਨਹੀਂ, ਅਬਦੁੱਲਾਪੁਰ। ਮਾਈਆ ਕਿਹੜਾ? ਮਾਈਆ ਪਏ ਜਾਣਾ ਅੱਗੇ ਮੋਦਰੀ ਆਏ, ਉਦੋਂ ਕਿਹੜਾ ਪਿੰਡ ਮਾਈਆ? ਨਹੀਂ, ਮੇਨ ਤੇ ਕਿ ਉੱਤਰ ਕੇ ਥੱਲੇ? ਨਹੀਂ ਮੇਨ ਤੇ ਨਹੀਂ ਆਇਆ, ਪਿਆ ਜਾਂਦਾ ਸਿੱਧਾ ਆ ਜਿਹੜਾ, ਹਾਂਜੀ। ਅੱਛਾ, ਇੱਧਰ ਨੂੰ ਮੁੜਨਾ ਹੈ, ਹਾਂਜੀ, ਠੀਕ ਹੈ। ਕੱਚਾ ਹੀ ਆ? ਹਾਂਜੀ, ਪੱਕਾ ਨਹੀਂ ਹੈਗਾ? ਇੱਟਾਂ ਲੱਗੀਆਂ ਨੇ ਅੱਗੋਂ, ਫਿਰ ਬੁੱਢੇ ਵਾਲੋਂ ਪੱਕਾ ਹੋਣਾ ਸੀ, ਬੁੱਢੇ ਕਰਾਏ ਪੱਕਾ ਹੋਣਾ, ਹਾਂਜੀ, ਠੀਕ। ਖਰਾਬ ਤੇ ਨਹੀਂ ਘਰ?
ਖਰਾਬ ਤੇ ਨਹੀਂ? ਚਲ ਠੀਕ ਹੈ ਛੋਟੇ। ਅੱਛਾ ਪਏ ਜਾਣਾ ਬੁੱਢੇ ਗਰਾਇਆ ਜਿਹੜਾ ਪਿੱਛੇ ਪਿੰਡ ਆਇਆ ਨਾ ਉਹਦੇ ਤੋਂ ਪੱਕਾ ਹੁੰਦਾ ਸੀ ਇੱਧਰ ਨੂੰ। ਮੈਪ ਤਾਂ ਐਵੇਂ ਚੱਕ ਲੈਂਦਾ ਫਿਰ। ਹਾਂ ਮੈਪ ਨਹੀਂ ਨਾ ਵੇਂਦਾ, ਮੈਪ ਦੇ ਉਹਨੇ ਆਪਣੇ ਹਿਸਾਬ ਨਾਲ ਵੀ ਪੱਕੀ ਯਾਰਾ। ਹਾਂ ਹਾਂ ਇਹ ਵੀ ਚੰਗਾ ਕੀਤਾ ਵਾ ਪੁੱਛ ਲਈ ਤੇ ਗਾਂ ਜਾ ਕੇ ਪੁੱਛਣਾ। ਉੱਥੇ ਆ ਪਿੰਡ ਵੜ ਜਾਣਾ। ਚੱਲਦੇ ਆ ਮਾਈਆ ਉਹ ਇੱਧਰ ਨੂੰ ਅੱਗੇ ਨੂੰ। ਮਾਜਾ ਸਾਹਮਣੇ ਤੋਂ ਸੋਹਣੇ ਰਹਿ ਜਾਣਾ। ਹਾਂ ਕਦੇ ਸਵਾਦ ਤੇ ਛੋਟਾ ਜਿਹਾ ਹੋਣਾ ਆ ਪਟਰੀ ਲੱਗ ਕੇ ਤੇ ਨਾਲ ਫਿਰ ਅੱਗੇ ਪੱਕੀ ਕਰਾਂ। ਠੀਕ ਹੈ ਸੁਲਤਾਨ ਭਾਜੀ ਹਾਂਜੀ ਪਿੰਡ ਆ ਗਿਆ। ਪਿੰਡ ਆ ਗਿਆ। ਮੱਝ ਨੂੰ ਭਜਾਈ ਫਿਰਦਾ ਮੁੰਡਾ ਅੱਗੇ ਅੱਗੇ। ਵੇਚੀ ਨਾ ਮਾਰਦੇ। ਹਾਂਜੀ ਸਾਹਮਣੇ ਤੰਗ ਗਲੀਆਂ ਵਾਲਾ ਪਿੰਡ ਹੈ ਹਾਂਜੀ। ਪੁਰਾਣਾ। ਆ ਕੋਈ ਧਰਮਸ਼ਾਲਾ ਲੱਗਦੀ ਹੈ ਕਿ ਕੀ ਹੈ? ਘਰ ਹੀ ਹੈ ਕਿਸੇ ਘਰ ਹੈ ਕਿਸੇ ਦਾ, ਘਰ ਹੈ ਕਿਸੇ ਦਾ। ਠੀਕ ਹੀ ਹੈ ਨਾ ਬਾਦਾ ਛੋਟਾ ਨਾ ਬਾਦਾ। अस्सलाम वालेकुम। ਠੀਕ ਹੈ ਜੀ। ਕੀ ਹਾਲ? ਇਹ ਸਰਦਾਰ ਸਾਹਿਬ ਨੇ ਆਏ ਆਸਟ੍ਰੇਲੀਆ ਤੋਂ। ਅਸੀਂ ਇੰਡੀਅਨ ਨੇ ਆਸਟ੍ਰੇਲੀਆ ਹੁੰਦੇ। ਅੱਛਾ ਅੱਛਾ ਅੱਛਾ। ਇਹਨਾਂ ਦੇ ਬਜ਼ੁਰਗ ਨੇ ਤਾਇਆ ਜੀ, ਉਹਨਾਂ ਦਾ ਪਿੰਡ ਸੀ ਉਹ ਹਾਂਜੀ ਵੇਖਣ ਵਾਸਤੇ ਆਏ। ਕਿਹੜਾ ਪਿੰਡ? ਆ ਮਾਈਆ ਪਿੰਡ ਚੋਂ ਗਏ ਆ 47 ਚ। ਅੱਛਾ ਹਾਂਜੀ ਇੱਕ ਮਿੰਟ ਮੈਂ ਮਨੀਆਂ ਹੀ ਖਿਡਾਉਣਾ ਬਾਹਰ ਅੰਦਰ ਨਾ ਫੌਤਗੀ ਹੋਈ ਹੈ ਬੈਠੇ। ਅੱਛਾ 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 ਅੱਛਾ। ਜਾਂ ਉਧਰ ਆ ਜਾਓ। ਹਾਂ ਉਧਰ ਕਰ ਲੈਣ। ਠੀਕ ਹੈ ਠੀਕ। ਲੈਂਦੇ ਨੇ ਉਹ ਨਾਂ ਜਿਹੜੇ ਲੈਂਦੇ ਨੇ ਉਹਨਾਂ ਦੇ ਫੈਮਿਲੀ ਚੋਂ ਲੱਭ ਜੇ ਨਾ। ਕਿਹੜਾ ਨਾਮ? ਉਹ ਬਜ਼ੁਰਗ ਦੱਸਦੇ ਕੋ ਨਾਂ। ਇੱਕ ਤੇ ਚੌਰੀ ਬੂਟਾ ਸੀ ਕੋਈ। ਅੱਛਾ ਉਹ ਇੱਥੇ ਨਾਨਕੇ ਸੀ, ਇੱਥੇ ਰਹਿੰਦਾ ਇੱਥੇ ਸੀ। ਬੂਟਾ ਵੀ ਰਗ ਸੀ ਹਾਂ ਸਾਡੇ ਹੀ ਲੱਗਦੇ ਸਾਨੂੰ। ਅੱਛਾ ਹੋਰ? ਹਾਂ ਤੇ ਉਹ ਦੋ ਤਿੰਨ ਘੁਮਿਆਰਾਂ ਦੇ ਘਰਾਂ ਘੁਮਿਆਰਾਂ ਦੇ ਘਰਾਂ ਚੋਂ ਸੀ ਕੋਈ। ਉੱਥੋਂ ਵੀ ਮਿਲ ਪਿਆ ਘੁਮਿਆਰਾਂ ਦੇ ਘਰ। ਹਾਂਜੀ ਕਿੰਗਰਿਆਂ ਦਾ ਕੋਈ ਵਿਚਕਾਰ ਘਰ ਸੀਗਾ ਜਿਹੜੇ ਉਧਰ ਚਲੇ ਗਏ ਆ। ਹਾਂਜੀ ਸਾਡੇ ਬਜ਼ੁਰਗ ਨੂੰ ਪਿਛਲੇ ਸਾਲ ਖੋਲ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਸੀ ਨਾ ਪਤਾ ਜਿਹੜੀ ਸੀ ਪਤਾ ਸੀ। ਹਾਂਜੀ ਹਾਂਜੀ ਉਹਨਾਂ ਨੂੰ ਉਹ ਇੱਕ ਵੀਡੀਓ ਵੀ ਅਪਲੋਡ ਹੋਈ ਇਹਦੇ ਤੇ ਨਾ ਜੀ YouTube ਤੇ। ਜੀ ਉਹ ਤੁਹਾਡੇ ਉਹ ਬਜ਼ੁਰਗਾਂ ਸਾਰਿਆਂ ਦੇ ਨਾਂ ਜਿਹੜੇ ਨਾ ਹਾਂਜੀ। ਲੈਂਦੇ ਹਨ। ਤੁਹਾਡੇ ਬਜ਼ੁਰਗਾਂ ਦਾ ਕੀ ਸੀ ਆਪਣਾ ਤਾਰਫ? ਇੱਥੇ ਜਿਹੜੇ ਸੀਗੇ ਕਿੰਗਰਾ ਪਰਿਵਾਰ ਸੀਗਾ ਆਪਣਾ ਪਿਆਰਾ ਸਿੰਘ ਤੇ ਸ਼ਿੰਗਾਰਾ ਸਿੰਘ। ਉਹ ਲੈਂਦੇ ਨਾਮ ਬਜ਼ੁਰਗ ਸਾਡੇ ਨਾ। ਉਹ ਸਰਚ ਕਰੋਗੇ ਨਾ ਹਾਂਜੀ ਜੱਟ njਰਾ ਮਾਈਆ ਪਿੰਡ ਕਰਕੇ ਤੇ ਉਹ ਆ ਜਾਏਗੀ ਜੀ ਵੀਡੀਓ। ਉਹਦੇ ਵਿੱਚ ਸਾਰਿਆਂ ਬਜ਼ੁਰਗਾਂ ਦੇ ਨਾਂ ਜਿਹੜੇ ਨੇ ਨਾ ਜੀ ਉਹ ਲੈਂਦੇ ਨੇ। njra ਹੀ ਸਨ ਜਿਹੜੇ ਸਰਦਾਰ ਸਨ ਨਾ ਇੱਥੇ ਵੀ। ਹਾਂਜੀ ਹਾਂਜੀ ਬਰਾਦਰੀ ਸਨ ਸਾਡੀ ਉਹ ਵੀ। ਹਾਂਜੀ ਕਿੰਗਰੇ ਵੀ ਸੀਗੇ ਇੱਥੇ। ਹਾਂਜੀ ਹਾਂਜੀ ਕੋਈ ਇੱਕ ਦੋ ਘਰ ਸੀ ਕਿੰਗਰਿਆਂ ਦੇ ਜਿਹੜੇ ਕੋਈ ਲਹਿੰਦੇ ਪਾਸੇ ਖੂਹ ਹੈ ਸੀ ਸੀਗਾ ਉਹ ਉਹਨਾਂ ਦਾ। ਕਿੰਗਰਿਆਂ ਵਾਲਾ ਖੂਹ ਉਹ ਪਰਲੀ ਗੁੱਠੇ। ਹਾਂ ਹਾਂਜੀ ਉਹ ਹਾਂਜੀ ਹਾਲੀ ਵੀ ਕਿੰਗਰਿਆਂ ਵਾਲੇ ਵੱਜਦਾ। ਪਾਸੇ ਦੱਸਦੇ ਵੀ ਲੈਂਦੇ ਪਾਸੇ ਖੂਹ ਸੀ। ਤੁਹਾਨੂੰ ਨਾ ਮਿਲਾਉਂਦੇ ਨੇ ਲੈਂਦੇ ਪਾਸੇ ਕੋਈ ਬਜ਼ੁਰਗ ਵੀ ਹੋਰੇ ਕੋਈ ਲੱਭ ਵੀ ਜਾਏ ਕੋਈ ਇੱਕ ਅੱਧਾ ਜਿਹੜਾ ਨਾ ਉਸ ਤਰ੍ਹਾਂ ਦਾ। ਇੱਕ ਸਾਡਾ ਬਾਬਾ ਹੀ ਬਜ਼ੁਰਗ ਕੱਲ ਫੌਤ ਹੋ ਗਿਆ। ਉਹ 110 ਸਾਲ ਦਾ ਹੀ ਤਕਰੀਬਨ। ਉਹ ਅੱਛਾ 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 ਕੱਲ ਫੋਟ ਹੋਏ। ਹਾਂਜੀ ਕੱਲ ਫੌਤ ਹੋਏ। ਮੈਂ ਤੁਹਾਨੂੰ ਦੇਣਾ ਮੁੰਡਾ ਉਹ ਲੈ ਕੇ ਜਾਂਦਾ ਤੇ ਉਹ ਬਾਬਾ ਬੂਟਾ ਸੀ ਜਿਹੜਾ ਉਹਨਾਂ ਦੇ ਵੀ ਇੱਕ ਆ ਨਾਲ ਹੀ ਉਹਨਾਂ ਦਾ ਇੱਥੇ ਨਾ ਆ ਜੇ ਠੀਕ ਹੈ ਐਡਾ ਨਹੀਂ ਲੱਗਾ ਅਲ ਖੈਰ ਆ ਬ੍ਰੇਨਸ ਹਾਂਜੀ ਸਪਾਈਨ ਵਾਲਾ। ਇਹਦੇ ਮਸਾਂ ਕੋਈ ਸ਼ਾਇਦ ਇੱਥੋਂ ਲੱਭ ਜਾ ਜਾਣਾ ਕੋਈ ਜੀ ਹੋਵੇ ਦਾ। ਚਲੋ ਉਹ ਤਾਂ ਕਹਿੰਦੇ ਉਹ ਇੱਥੇ ਉਹਨਾਂ ਦੀ ਔਲਾਦ ਜਿਹੜੀ ਉੱਥੇ ਚਲੀ ਗਈ। ਰੱਖੇ ਘੁਮਿਆਰ ਦਾ ਨਾਂ ਲੈਂਦੇ ਸੀ। ਹਾਂ ਰੱਖੇ ਉਹ ਤਾਂ ਫੌਤ ਹੋ ਗਿਆ ਨੇ ਤੇ ਬਹੁਤ ਹੋ ਗਏ ਨੇ। ਬੱਚੇ ਬੁੱਚੇ ਉਹਨਾਂ ਦੇ ਟੁੱਟ ਗਏ। ਉਹ ਲਹਿੰਦੀ ਸਾਈਡ ਤੇ ਰਹਿੰਦੇ। ਉਹ ਪਰਲੀ ਪਹਾੜ ਪਰ ਦੱਖਣ ਵਾਲੀ ਸਾਈਡ ਤੇ ਦੱਖਣ ਵਾਲੀ ਸਾਈਡ ਤੇ ਜੀ 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 ਪਹਿਲੇ ਵੀ ਉਧਰ ਹੀ ਦੱਸਦੇ ਬਾਬੇ ਹੁਣੀ। ਉਧਰ ਹੀ ਹਾਂ ਉਧਰ ਹੀ ਦੱਸਦੇ ਦੱਖਣ ਵਾਲੀ ਸਾਈਡ ਤੇ ਸਾਨੂੰ। ਜੀ ਹੁਣ ਕੋਈ ਉਸ ਟਾਈਮ ਦਾ ਹੈਗਾ ਬਜ਼ੁਰਗ ਇੱਥੇ ਕੋਈ? ਉਸ ਟਾਈਮ ਦਾ ਬਜ਼ੁਰਗ ਤੇ ਆਹੋ ਉਹ ਤਾਂ ਦੱਸਿਆ ਉਹਨਾਂ ਨੇ ਜੀ। ਉਹ ਬਾਬਾ ਐਸੇ ਉਹ ਮਾਮਲੇ ਉਹ ਸਾਰੇ ਉਹਨਾਂ ਦੇ ਕੱਲੇ ਕਦੀ ਜੀ ਦੇ। ਕੀ ਨਾਂ ਸੀ ਇਹਨਾਂ ਦੇ ਜਿਨ੍ਹਾਂ ਦੇ ਫੌਤ ਹੋਏ? ਇਹ ਇਬਰਾਹਿਮ ਨਾਂ ਸੀ ਮੋਚੀ। ਇਬਰਾਹਿਮ ਇਬਰਾਹਿਮ ਮੋਚੀ ਸੀ। ਉਹ ਕਿੰਗਰੇ ਵੱਜਦੇ ਸੀ। ਪਿਆਰਾ ਸਿੰਘ ਸ਼ਿੰਗਾਰਾ ਸਿੰਘ ਲਾਲ ਸਿੰਘ ਉਹਨਾਂ ਦਾ ਮਸ਼ਹੂਰ ਸੀ। ਲਾਲ ਸਿੰਘ ਉਹਨਾਂ ਬਿਲਕੁਲ ਬਿਲਕੁਲ। ਸਾਡੇ ਇਹਦੇ ਵਿੱਚ ਵੀ ਨਾਂ ਲੈਂਦੇ ਨੇ। ਉਹਦੇ ਘਰ ਉਹਨਾਂ ਦਾ ਸਾਡੇ ਕੋਲ ਨਹੀਂ ਸੀ। ਮੇਰੇ ਮਹੱਲੇ 'ਚ ਨਹੀਂ ਚੌਵੀ। ਉੱਥੇ ਕਿਹੜਾ ਲਾ ਲੈਣੇ ਲੋਕ ਨਾ ਹਾਂ ਚੌਵੀ ਉਹ ਤੇ ਮੇਰੇ ਘਰਾਂ ਦੇ ਨਾਲ ਨਹੀਂ ਸੀ। ਪਹਿਲੇ ਪੰਜ ਛੇ ਵਾਲਾ ਘਰ ਸੀ ਉਹਨਾਂ ਕੋਲ। ਉਹ ਬਿਲਕੁਲ ਉਹ ਤੇ ਮੇਰੇ ਮਸਾਇਆ ਉੱਤੇ। ਅੱਛਾ ਪਤਾ ਘਰ ਦਾ ਕਿੱਥੇ ਸੀ? ਹਾਂ ਚਲੋ ਫਿਰ ਵਿਖਾਓ। ਚਲੋ ਫਿਰ ਉਹਨੇ ਚਲੋ ਘਰ ਦਾ ਤਾਂ ਪਤਾ ਲੱਗ ਗਿਆ ਤੇ ਬਾਕੀ ਵੀ ਹੌਲੀ ਹੌਲੀ ਪਤਾ ਲੱਗ ਜੂ। ਹੌਲੀ ਹੌਲੀ ਬੰਦੇ ਲੱਭ ਜਾਂਦੇ ਫਿਰ। ਹਾਂਜੀ ਹਾਂਜੀ ਆਉਂਦੇ ਜੀ ਵਾਪਸ ਆਉਂਦੇ ਫਿਰ। ਜੀ ਲੋ ਵੀ ਇੱਕ ਕਲੂ ਤੇ ਮਿਲ ਗਿਆ ਪਿੰਡ ਚ। ਤੇ ਆ ਚਾਚੀ ਹੁਣੀ ਆਂਦੇ ਵੀ ਇਹਨਾਂ ਦੇ ਘਰ ਕਿੰਗਰਿਆਂ ਦੇ ਘਰ ਦਾ ਮੇਰੇ ਗਵਾਂਢ ਸਨ। ਗਵਾਂਢ ਘਰ ਦਾ ਪਤਾ। ਹਾਂਜੀ ਘਰ ਵੇਖਿਆ ਕਿਦਾਂ ਦਾ ਸੀ? ਹਾਂਜੀ ਵੇਖਿਆ। ਕਿਵੇਂ ਦਾ ਸੀ? ਇਹ ਇੰਜ ਦਾ ਇਧਰਲੇ ਪਾਸੇ ਬੂਹਾ ਸੀ ਇਧਰ ਤੇ ਇਹ ਪਾਸੇ ਮਕਾਨ ਸੀ ਇੰਜ ਦਾ। ਹਾਂਜੀ ਇੱਕ ਇਹ ਪਾਸੇ ਸੀ ਮਕਾਨ, ਇੱਕ ਇਹ ਪਾਸੇ ਸੀ ਮਕਾਨ ਤੇ ਥੋੜਾ ਜਿਹਾ ਥਾਂ ਦੀ ਠੀਕ ਭਾਵਾਂ ਜਾਂ ਨਾਲ ਇੱਕ ਹੋਰ ਘਰ ਸੀ ਇਸ ਸਾਈਡ ਤੇ ਤੇ ਦਰਵਾਜ਼ਾ ਇਸ ਸਾਈਡ ਤੇ ਸੀ। ਆਸੇ ਪਾਸੇ ਕਿਹਨਾਂ ਦੇ ਘਰ ਸੀਗੇ ਉੱਥੇ? ਹਾਂਜੀ ਆਸੇ ਪਾਸੇ ਵਿਰਕਾਂ ਦੇ ਘਰ ਸਨ। ਇੱਕ ਮਲਕਾਂ ਦਾ ਘਰ ਸੀ ਇਸ ਸਾਈਡ ਤੇ ਨਾਲ ਮਲਕਾਂ ਦਾ ਘਰ ਸੀ। ਇਹ ਪਾਸੇ ਨਾਲ ਜੱਟਾਂ ਦਾ ਘਰ ਸੀ ਵਿਰਕਾਂ ਦਾ ਬਾਅਦ ਵਿੱਚ ਆਇਆ ਤੇ ਇਹ ਪਾਸੇ ਸਾਡੇ ਘਰ ਸਨ। ਸਾਡੇ ਆਪਣੇ ਘਰ ਸਨ। ਇਹਨਾਂ ਦੀ ਕੰਡ ਮਗਰਾਂ ਜਾਂ ਕੰਡਾਂ ਜੋੜੀਆਂ ਹਨ ਸਾਡੀਆਂ ਉਹਨਾਂ ਨਾਲ। ਜੀ ਤੁਹਾਡੇ ਬਜ਼ੁਰਗਾਂ ਦਾ ਨਾਮ ਕੀ ਸੀ? ਮੇਰੇ ਬਦੂ ਗੁਲਾਮ ਇੱਧਰ ਗੁਲਾਮ ਹੈ ਵਿਰਕ ਸ਼ੇਖ ਸ਼ੇਖ। ਠੀਕ ਗੁਲਾਮ ਇੱਧਰ ਸ਼ੇਖ। ਤੁਹਾਡਾ ਸ਼ੇਖਾਂ ਦਾ ਘਰ ਹੈ ਤੁਹਾਡਾ? ਹਾਂਜੀ
ਤੇ ਜਿਨ੍ਹਾਂ ਦਾ ਨਾਂ ਲੈਂਦੇ ਘੁਮਿਆਰਾਂ ਤੋਂ ਉਹ ਚਲੇ ਗਏ ਪਿੰਡ ਤੋਂ? ਉਹ ਪਿੰਡੋਂ ਚਲੇ ਗਏ ਨੇ ਇੱਥੇ। ਪਿਓ ਤਾਂ ਉਹਨਾਂ ਦੇ ਫੌਤ ਹੋ ਗਏ ਇੱਥੇ। ਹਾਂਜੀ ਪਿਓ ਤੋਂ ਉਹਨਾਂ ਦੇ ਇੱਥੇ ਫੌਤ ਹੋ ਗਏ ਸੀ। ਆ ਬੱਚੇ ਫਿਰ ਇੱਕ ਦਾ ਵਿਆਹ ਹੋਇਆ ਸੀ ਤੇ ਇੱਕ ਫਿਰ ਨਾਲ ਉਂਝ ਹੀ ਟੁਰ ਗਿਆ ਸੀ, ਉਹ ਸਹੁਰਿਆਂ ਦੇ ਟੁਰ ਗਿਆ ਸੀ। ਚਲੋ ਪਿੰਡ ਵੇਨੇ ਆ ਜੀ, ਇਹਨਾਂ ਦਾ ਘਰ ਤੇ ਵੇਨੇ ਆ ਨਾ, ਤੇ ਬਾਕੀ ਫਿਰ ਤੁਹਾਨੂੰ ਦੌਰਾ ਪਿੰਡ ਦਾ ਜਿਹੜਾ ਨਾ ਤੇ ਕੋਠੀਆਂ ਚੱਤੀਆਂ ਹਾਂ ਉਹਨੇ ਸਾਰੀ ਗੱਲ ਬਦਲੇ ਤੇ ਗਏ ਹੁਣ। ਹਾਂਜੀ ਟਾਈਮ ਵੀ ਬੜਾ ਹੋ ਗਿਆ ਨਾ। ਹਾਂਜੀ ਟਾਈਮ ਵੀ ਬੜਾ ਹੋ ਗਿਆ ਜੀ। ਬਿਲਕੁਲ ਬਿਲਕੁਲ ਸਮੇਂ ਬਦਲ ਗਏ ਹੁਣ, ਘਰ ਵੀ ਬਦਲ ਗਏ ਨੇ। ਹਾਂਜੀ ਹਾਂਜੀ ਉਦੋਂ ਕੱਚੀਆਂ ਮਿੱਟੀਆਂ ਹੁੰਦੀਆਂ ਸਨ। ਜੀ ਜੀ ਚਲੋ ਜੀ ਚੱਲਦੇ ਆਪਾਂ ਇਹ ਢਾਬ ਛੱਪੜ ਹੁੰਦੀ ਸੀ ਢਾਬ। ਕਿਧਰੋਂ ਆਏ? ਹਾਂਜੀ ਇਹ ਛੱਪੜ ਸੀ ਜੀ। ਸਾਰਾ ਛੱਪੜ ਸੀ ਆ ਤੇ ਘਰ ਬਾਅਦ ਵਿੱਚ ਬਣਿਆ। ਇਹ ਕੀ ਆਂਦੇ ਇਹਨੂੰ ਛੱਪੜ ਨੂੰ ਕੀ ਆਂਦੇ? ਢਾਬ ਢਾਬ। ਢਾਬ ਵਾਲਾ ਛੱਪੜ ਜੀ। ਢਾਬ ਵਾਲਾ ਛੱਪੜ, ਠੀਕ। ਹਾਂਜੀ ਅਸੀਂ ਡਿੰਗ ਤੇ ਅੰਜਰ ਕਾ ਹੁੰਦੀ ਸੀ। ਇਹ ਮਕਾਨ ਸਾਰੇ ਛੱਪੜ 'ਚ ਪਏ ਨੇ ਆੜੇ ਨੇ। ਪੁਰਾਣਾ ਕੋਈ ਘਰ ਘੁਰ ਤੇ ਕੋਈ ਨਹੀਂ ਹੋਣਾ? ਨਾ ਜੀ ਪੁਰਾਣੀਆਂ ਹੁਣ ਉਹ ਕੋਈ ਇੱਕ ਘਰ ਵੀ ਨਹੀਂ ਆਇਆ ਹੈ ਸੀ ਸਹੀ ਹੈ ਸੀ ਸਹੀ ਉਹ ਵੀ ਟਹਿ ਟੂ ਗਏ ਨੇ। ਦੋ ਸਨ ਵੱਡੇ ਘਰ ਸਨ ਸਰਦਾਰਾਂ ਦੇ, ਉਹ ਟਾਹ ਟੂ ਕੇ ਹੁਣ ਉਹਨਾਂ ਨੇ ਨਵੇਂ ਥਾਂ ਵੰਡ ਮੁੰਡ ਕੇ। ਉੱਥੋਂ ਦੀਆਂ ਲੱਗੀਆਂ ਜਿਵੇਂ ਉਹ ਦਾਦੇ ਦੇ ਬਣਾਉਂਦੇ ਨੇ। ਹਾਂਜੀ ਨਹੀਂ ਹੁਣ ਟਾਈਮ ਵੀ ਬਹੁਤ ਹੋ ਗਿਆ ਨਾ। ਹਾਂਜੀ ਟਾਈਮ ਬਹੁਤ ਹੋ ਗਿਆ ਜੀ। ਹਾਂਜੀ ਇਹ ਬੈਠਕ ਹੁੰਦੀ ਸੀ ਉਹਨਾਂ ਬਜ਼ੁਰਗਾਂ ਦੇ ਵਕਤ ਦੇ ਵਿੱਚ। ਇਹ ਬੈਠਕ ਸੀ ਜਿਹਦੇ ਸਾਰਾ ਪਿੰਡ ਇਕੱਠੇ ਹੋ ਕੇ ਤੇ ਇਸ ਜਗ੍ਹਾ ਦੇ ਵਿੱਚ ਬਹਿੰਦੇ ਹੁੰਦੇ ਨੇ। ਇਹ ਬੈਠਕ ਜਿੱਥੋਂ ਉੱਠ ਕੇ ਨਾ ਚੌੜੀਆਂ ਦੇ ਕੋਲੋਂ ਭੂਰੇ ਤੋਂ ਉਹ ਜਗ੍ਹਾ ਉਹਨਾਂ ਦੀ ਹੈ। ਇਹ ਬੈਠਕ ਹੁੰਦੀ ਸੀ ਨਾ ਹਜਰਾਵਾਂ ਦੀ ਸਾਰਿਆਂ ਦੀ ਸਾਂਝੀ। ਇਹ ਘਰ ਸਨ ਇੱਥੋਂ ਲਾ ਕੇ ਸ਼ੁਰੂ ਹੁੰਦੇ ਹਨ, ਇੱਥੋਂ ਸਿਰਫ ਇੱਥੋਂ ਪਰਾਂ ਕੋਈ ਘਰ ਨਹੀਂ ਸੀ। ਇੱਥੋਂ ਇਹ ਜਿਹੀ ਸ਼ੁਰੂ ਹੁੰਦੇ ਹਨ। ਆਹ 4-5 ਘਰ ਸਾਰੇ ਤੇ ਸਾਡਾ ਪੁਰਾਣਾ ਵਡੇਰਿਆਂ ਦਾ ਘਰ ਸੀ। ਆ ਉਸ ਕੰਨ ਤੋਂ ਲਾ ਕੇ ਤੇ ਉਹ ਕੋਨੇ ਤੀਕਰ ਆ ਕੋਨਾ ਭਰਤਣਿਆ ਤੇ ਤੁਹਾਡਾ। ਅੱਛਾ ਕੋਨੇ ਤੋਂ ਅੱਗੇ ਇਹਨਾਂ ਦਾ? ਹਾਂਜੀ ਸ਼ਿੰਗਾਰਾ ਸਿੰਘ। ਹਾਂਜੀ ਕਿਹੜਾ ਕਿੰਗਰੇ ਵਾਲਾ? ਆ ਕਿੰਗਰਿਆਂ ਦਾ ਇਹ ਜਗ੍ਹਾ ਸੀ। ਇਹ ਜਗ੍ਹਾ ਸੀ ਆ ਪਿੱਛੇ ਬਣ ਗਈ ਹੁਣ। ਇਹ ਢਾਹ ਢੂਹ ਕੇ ਨਾ ਬਣਾ। ਆ ਜੀ ਇਹ ਜਗ੍ਹਾ ਸੀ। ਉਹ ਉੱਥੋਂ ਲਾ ਕੇ ਜਿੱਥੇ ਕੱਚੀ ਮਿੱਟੀ ਲੱਗੀ ਜੇ ਨਾ ਉੱਥੋਂ ਲਾ ਕੇ ਜਾਂ ਜਿਹਨੂੰ ਸੀ ਇੱਥੇ ਦਰਵਾਜ਼ਾ ਹੁੰਦਾ ਸੀ। ਇੱਥੇ ਆ ਜਗ੍ਹਾ ਇੱਟਾਂ ਮੇਰੇ ਨਾਲ ਉਹ ਪੁਰਾਣੀਆਂ ਨੇ। ਹਾਂਜੀ ਆ ਇੱਟਾਂ ਪੁਰਾਣੀਆਂ। ਨਹੀਂ ਇਹ ਉਹ ਵਕਤ ਯਾਨੀ ਉਦੋਂ ਕੱਚੇ ਸਨ ਕੋਠੇ। ਉਦੋਂ ਕੱਚੇ ਸਨ। ਅੱਖੀ ਕਦੀ ਵੇਖੇ ਨੇ। ਇਹਦੇ ਮਾਮੇ ਅੱਛੇ ਨੇ ਜਦੋਂ ਮਾਮੇ ਨੂਰ ਨੇ ਬਣਾਇਆ ਸੀ। ਕਿੰਗਰਿਆਂ ਦਾ ਘਰ ਜਿਹੜਾ ਨਾਂ ਲੈਂਦੇ? ਹਾਂਜੀ ਸ਼ਿੰਗਾਰਾ ਸਿੰਘ ਹੋਣਾ ਦਾ? ਹਾਂਜੀ ਕਿੰਗਰੇ ਵੱਜਦੇ। ਹਾਂਜੀ ਇਹ ਘਰ ਸੀਗਾ। ਹਾਂਜੀ ਇਹ ਇੱਕ ਕਿੰਗਰਿਆਂ ਦਾ ਡੇਰਾ ਵੀ ਹੁੰਦਾ ਸੀ। ਖੂਹ ਤੇ ਹੋਣਾ। ਉਹ ਖੂਹ ਤੇ ਉਹ ਤੇ ਚੰਗੜ ਥਾਣਾ ਉੱਥੇ। ਉਹ ਭਾਈ ਬਾਅਦ ਚ ਚੰਗੜ ਸਨ। ਪਹਿਲਾਂ ਡੇਰਾ ਕਿੰਗਰਿਆਂ ਦੇ ਸੀ ਉਹ। ਬਾਅਦ ਚ ਚੰਗੜ ਹੋਣੇ ਆ। ਹਾਂਜੀ ਬਾਅਦ ਵਿੱਚ ਚੰਗੜ ਬਾਅਦ ਹੋਏ ਨਾ ਜਦੋਂ ਪਾਕਿਸਤਾਨ ਬਣਿਆ ਅੱਡੋ-ਅੱਡੀ ਜਦੋਂ ਹੋਇਆ ਮਾਮਲਾ ਉਦੋਂ ਇਹ ਜਗ੍ਹਾ ਉਹ ਮਸਜਿਦ ਤੋਂ ਲਾ ਕੇ ਅੰਜ ਨੂੰ ਸੀ। ਇਹ ਮਸਜਿਦ ਉਸ ਟਾਈਮ ਦੀ? ਹਾਂਜੀ ਇਹ ਮਸਜਿਦ ਉਸ ਟਾਈਮ ਦੀ ਹੈ। ਇਹ ਛੋਟੀ ਜਿਹੀ ਹੁੰਦੀ ਸੀ ਮਸਜਿਦ। ਉਹਨਾਂ 2 ਰਾਤ 3 ਨਾ ਮਤਲਬ ਸ਼ਹੀਦ ਕਰਕੇ ਤੇ ਨਾਲ ਥਾਂ ਲਾ ਕੇ ਵੱਡੀ ਦੇ ਮਸਜਿਦ ਹੈ ਜਿਹੜੀ ਹੈ ਉਸੇ ਜਗ੍ਹਾ ਤੇ ਹੀ ਹੈ। ਹਾਂਜੀ ਮਸਜਿਦ ਦੇ ਨਾਲ ਉਹਨਾਂ ਦਾ ਘਰ? ਹਾਂਜੀ ਹਾਂਜੀ ਐਸ ਨੀ ਤੋਂ ਲਾ ਕੇ ਆ ਜਿਹੜਾ ਮੋੜ ਦੇ ਨਾ ਇਸ ਮੋੜ ਤੋਂ ਲਾ ਕੇ ਇਸ ਮੋੜ ਤੋਂ ਲਾ ਕੇ ਇੰਜ ਇਹ ਇੱਕ ਵਾਰਾ ਬੂਆ ਇੱਥੇ ਵੀ ਹੁੰਦਾ ਸੀ। ਇੱਥੇ ਵੀ ਪੁਰਾਣਾ ਬੂਆ। ਫਿਰ ਉਹ ਤੇ ਪਰਲੇ ਪਾਸੇ ਬੂਆ ਗਿਆ। ਮੇਰੇ ਅੰਦਾਜ਼ੇ ਨਾਲ ਪਹਿਲਾ ਬੂਆ ਇੱਥੇ ਸੀ। ਮਸਜਿਦ ਦੇ ਨਾਲ ਦੱਸਦੇ ਬੈਕ ਸਾਈਡ ਤੇ ਘਰ? ਜੀ ਜੀ ਆ ਦੇ ਨਾਲ ਘਰ, ਪਰ ਮਸਜਿਦ ਹੀ ਰਹਿ ਗਈ ਉਸ ਸਮੇਂ ਦੀ। ਹੁਣ ਬਾਕੀ ਘਰ ਬਦਲ ਗਏ ਨੇ ਹਾਂਜੀ ਸਾਰੇ। ਇੱਥੇ ਦੇਖੋ ਮਾਈਏ ਦੇ ਨਲਕੇ ਹਾਲੇ ਵੀ ਚੱਲਦੇ ਆ ਜੀ। ਹਾਂਜੀ ਹਾਂਜੀ ਸਾਡੇ ਦਾ ਪਾਣੀ ਥੱਲੇ ਲਾਈ ਹੈ। ਲਓ ਵੀ ਮਾਈਏ ਪਿੰਡ ਦਾ ਗੇੜਾ ਛੋਟਾ ਜਿਹਾ ਕੱਢ ਲਿਆ, ਵੇਖ ਲਿਆ ਘਰ ਜਿਹੜੇ ਇਹਨਾਂ ਦੇ ਤਾਇਆ ਜੀ ਬਜ਼ੁਰਗ ਨੇ। ਮਸਜਿਦ ਦੇ ਨਾਲ ਆ ਘਰ। ਸ਼ਿੰਗਾਰਾ ਸਿੰਘ, ਪਿਆਰਾ ਸਿੰਘ, ਬਾਪੂ ਹਜੂਰਾ ਸਿੰਘ ਉਹਨਾਂ ਦੇ ਨਾਲ ਘਰ ਸੀ। ਤੇ ਹੁਣ ਅੱਗੇ ਆਪਾਂ ਚੱਲੇ ਆ ਜੀ ਉਸੇ ਹਵੇਲੀ 'ਚ। ਫਿਰ ਅਸੀਲ ਕੁੱਕੜ ਫਿਰਦੇ ਆ ਜੀ। ਇਹਨਾਂ ਜੀ ਕੋਈ ਫੜ ਲਈਏ। ਸ਼ਾਮ ਦਾ ਇੰਤਜ਼ਾਮ ਕਰ ਲਈਏ। ਸ਼ਾਮ ਦਾ ਇੰਤਜ਼ਾਮ ਕਰ ਲਈ। ਜੀ ਸਲਾਮ। ਕੀ ਹਾਲ ਹੈ ਭਾਈ? ਠੀਕ ਠਾਕ? ਫੇਰ ਆਏ ਆਪਾਂ ਪਿੰਡ। ਅੱਛਾ ਹਾਂ ਜੀ। ਪਿੰਡ ਨੂੰ ਨਾ ਤੁਸੀਂ ਵੇਖਿਆ ਨਾ ਸਾਂ ਵੇਖਿਆ। ਇਸ ਟਾਈਮ ਦਾ ਉਹ ਆਂਦੇ ਨੇ। ਹਾਂ ਪੁਰਾਣੀਆਂ ਗੱਲਾਂ ਬਹੁਤ ਤੁਸੀਂ ਅੱਲੇ ਹੁੰਦੇ ਆ ਗਏ। ਆ ਜਾਓ ਭਾਈ ਇੱਧਰ ਆ ਜਾਓ। ਆ ਗਿਆ ਭਾਈ ਸੁਲਤਾਨ ਆ ਜਾਓ। ਜੀ ਉਧਰ ਰਿਸ਼ਤੇਦਾਰੀਆਂ ਲੋਕਾਂ ਦੀਆਂ ਸਾਰਾ ਕੰਮ। ਜੀ ਜੀ ਹਾਲੀ ਵੀ ਜੀਆਂ ਦੀ ਰਿਸ਼ਤੇਦਾਰੀ ਜਾਂਦੇ ਹੁੰਦੇ ਨੇ ਜੀ। ਇੱਕ ਮੇਰੇ ਤਲਕਲ ਆਇਆ ਛੋਟੇ ਛੋਟੇ ਦਾ ਮੁੰਡਾ। ਉਹਦੇ ਸਿੱਖ ਨਾ ਉਹਦੇ ਮਤਲਬ ਉਹ ਨੌ ਮੁਸਲਮ ਨੇ। ਜਦੋਂ ਇੰਡੀਆ ਪਾਕਿਸਤਾਨ ਬਣਿਆ ਨਾ ਤੇ ਉਹਦਾ ਇੱਕ ਭਰਾ ਇੱਥੇ ਰਹਿ ਗਿਆ ਸੀ, 3 ਭਰਾ ਉਧਰ ਟੁਰ ਗਏ ਇੰਡੀਆ ਦੇ ਵਿੱਚ। ਜੀ ਉਹ ਜਾਂਦਾ ਹੁੰਦਾ ਉਧਰ ਇੰਡੀਆ ਦੇ ਵਿੱਚ। ਉਹਦੇ ਚਾਚੇ ਜਿਹੜੇ ਸਿੱਖ ਨੇ ਨਾ ਉਧਰ ਟੁਰ ਗਏ ਨੇ। ਜੀ ਉਧਰ ਜਾ ਕੇ ਉਹਨਾਂ ਦੀ ਜ਼ਮੀਨ, ਇਹਨਾਂ ਦੀ ਵੀ ਜ਼ਮੀਨ ਉਧਰ ਪੈ ਗਈ ਹੈ। ਹਾਂਜੀ ਇਸੇ ਤਰ੍ਹਾਂ ਹੀ। ਹਾਂ ਉਧਰ ਉਹਨਾਂ ਵੀ ਪਵਾ ਲਈ ਤੇ ਇਸ ਜਿਹੜੀ ਇੱਥੇ ਸੀ ਇਹਨਾਂ ਵੀ ਰੱਖ ਲਈ ਸਾਰੀ। ਉਹ ਅੱਛਾ ਅੱਛਾ। ਉਹ ਜਿਹੜਾ ਸੀ ਨਾ ਮਤਲਬ ਚਾਚਿਆਂ ਬਾਬਿਆਂ ਸਾਰੀ ਉਹ ਵੀ ਇਹਨਾਂ ਕੋਲ ਰਹਿ ਗਈ। ਉਧਰ ਨਵੀਂ ਲੈ ਲਈ ਇਹਨਾਂ ਦਾ ਹਿੱਸਾ ਵੀ ਜਾ ਕੇ ਉਧਰ ਪੈ ਗਿਆ। ਜੀ ਡਬਲ ਹੋ ਗਿਆ ਕੰਮ। ਇਹ ਉਹ ਨੇ ਘੁੰਮਣ ਘੁੰਮਣ ਹੈਗੇ। ਹਾਂਜੀ ਜੀ 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 ਜੀ।
ਦੋਨੇ ਪਾਸੇ ਬਣਾ ਗਿਆ। ਨਹੀਂ ਜਿਹੜੇ ਇਧਰੋਂ ਗਏ ਨਾ ਸਰਦਾਰ, ਇਹਨਾਂ ਦਾ ਜਾ ਕੇ ਉਧਰ ਮੱਠਾ ਕਮਰਾ ਗਿਆ। ਇੱਧਰ ਸਰਦਾਰ ਸਨ, ਹਾਂਜੀ ਉਧਰ ਜਾ ਕੇ ਉਹ ਤਰੋੜ ਛੜੀ ਇਹਨਾਂ ਦੀ ਜਗੀਰਾਂ ਤਰੋੜ ਛੜੀਆਂ। ਹਾਂਜੀ ਕੰਮ ਮੱਠਾ ਘੱਟ ਪੈਲੀਆਂ ਮਿਲੀਆਂ ਉਧਰ। ਹਾਂਜੀ ਹਾਂਜੀ ਲਓ ਜੀ ਜੀ ਭਾਂਡਾ ਬਣਾਇਆ, ਭਾਂਡਾ ਨਾਲ ਪੰਜੀਰੀ ਆਈ ਹੈ। ਭਾਂਡਾ ਵੀ ਆਂਦੇ ਸਾਡੇ ਭਾਂਡਾ ਵੀ ਆਂਦੇ। ਠੀਕ ਹੈ ਠੀਕ ਹੈ ਭਾਂਡਾ ਵੀ ਨਾਲ, ਠੀਕ ਭਾਂਡਾ ਹੈ ਵੀ ਖਾਓ ਹੋ ਜਾਣਾ। ਜੀ ਭਾਂਡਾ ਪਜੀਰੀ ਪਿੰਨੀਆਂ ਸਾਰਾ ਕੁਝ ਇਹਨੂੰ ਆਂਦੇ ਜੀ। ਪਿੰਨੀਆਂ ਸਾਡੇ ਵੱਟ ਲੈਂਦੇ ਆ ਗੋਲ ਗੋਲ। ਇਧਰ ਹੀ ਵੱਟਦੇ ਆ, ਕਦੀ ਹੁਣ ਨਹੀਂ ਵੱਟਦੇ। ਹੁਣ ਨਹੀਂ ਵੱਟਦੇ। ਭਾਜੀ ਨੂੰ ਪਾ ਦਾਂ ਤੇਰਾ ਪਨੀਰੀ ਪਜੀਰੀ ਤੇ ਪੰਜੀਰੀਆਂ ਨਾਲ ਬੜੇ ਮੁੰਡੇ ਸੋਹਣੇ ਤੇ ਸੁਣਾ। ਜੀ ਜੀ ਲਓ ਜੀ ਲੋ ਜੀ ਪਨੀਰੀ ਵਾਲੇ ਸਮੀ ਕਿੰਨੀ ਦਵਾਂ? ਬਹੁਤ ਬਾਕੀ ਮੈਂ ਆਪੇ ਸਾਰੀ ਪਰਲੀ ਕਹਿ ਰਿਹਾ ਉਹ ਬਹੁਤ ਆ। ਅੱਛਾ ਉਹ ਬਹੁਤ ਬਜ਼ੁਰਗ ਜਿਹੜੇ ਤੁਹਾਡੇ ਪਿੰਡੋਂ ਇੱਥੋਂ ਮਾਈਏ ਚ ਗਏ ਕਿੰਗਰਿਆਂ ਵਾਲੇ ਖੂਹ ਵਾਲੇ, ਕਿੰਗਰਿਆਂ ਇਹਨਾਂ ਦਾ ਨਾਂ ਹਜੂਰਾ ਸਿੰਘ ਹੈ। ਇਹਨਾਂ ਦਾ ਆ ਸੁਣੋ। ਤੇ ਦਾਦੇ ਦਾ ਨਾਮ ਬਾਪ ਦਾ ਨਾਮ ਪਿਆਰਾ ਸਿੰਘ, ਪਿਆਰਾ ਸਿੰਘ ਸੀ। ਦਾਦੇ ਦਾ ਨਾਮ ਲਾਲ ਸਿੰਘ। ਸਹੀ ਹੈ। ਹੋਰ ਕੋਈ ਨਾ ਦੱਸੇ ਮਾਈਆ ਤੇ ਬਾਪ ਦਾ ਨਾਮ ਪਿਆਰਾ ਸਿੰਘ ਤੇ ਦਾਦੇ ਦਾ ਨਾਮ ਲਾਲ ਸਿੰਘ ਤੇ ਪਿੰਡੋਂ ਪਈ ਸਾਡੀ ਲਹਿੰਦੇ ਸਹੀ ਹੈ। ਬੌਣੇ ਤੇ ਬਾਹਮਣੀਆਂ ਦੇ ਹੱਥ ਤੇ ਵਸੇਵੇ ਇੱਕ ਕੋਹ ਦੂਰ। ਸਾਡਾ ਕਿੰਗਰਾ ਪਰਿਵਾਰ ਹੈ ਤੇ ਤਾਏ ਦੇ ਨਾਮ ਈਸ਼ਰ ਸਿੰਘ। ਬੜਾ ਸ਼ੁਕਰੀਆ ਮਿਲਣ ਵਾਸਤੇ ਆਏ ਹਾਂ। ਹਾਂਜੀ ਬਹੁਤ ਸ਼ੁਕਰੀਆ ਸਾਰਿਆਂ ਦਾ। ਚਾਚਾ ਜੀ ਬਹੁਤ ਸ਼ੁਕਰੀਆ ਜੀ ਰੱਬ ਦੇ ਵਾਲੇ। ਚੰਗਾ ਜੀ ਜੀ ਚੰਗਾ ਚੰਗਾ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਸਾਰਿਆਂ ਨੂੰ ਜੀ ਜੀ ਸਾਰਿਆਂ ਪਿੰਡ ਵਾਲਿਆਂ ਨੂੰ। ਲਓ ਵੀ ਦੋਸਤੋ ਇਹ ਸੀ ਸਾਡਾ ਅੱਜ ਦਾ ਵਲੌਗ ਹਜੂਰਾ ਸਿੰਘ ਹੁਣਾਂ ਦਾ ਪਿੰਡ ਜਿਹੜਾ ਅੱਜ ਵੇਖਣ ਵਾਸਤੇ ਆਏ ਹਾਂ। ਪਿੰਡ ਮਾਈਆ ਮਾਈਆ ਪਿੰਡ ਵੇਖ ਲਿਆ ਉਹਨਾਂ ਹੁਣ ਉਹ ਪਟਿਆਲੇ ਚ ਰਹਿੰਦੇ ਆ ਪਿੰਡ ਬਕਰਾਹ ਦੇ ਵਿੱਚ। ਤੇ ਉਹ ਯਾਦ ਕਰਦੇ ਸੀ, ਕਹਿੰਦੇ ਮਿਲ ਕੇ ਆਇਓ ਤੇ ਉਹਨਾਂ ਨੂੰ ਜਾ ਕੇ ਸਾਰੀ ਇਹ ਪਿੰਡ ਦੀ ਯਾਦਾਸ਼ਤ ਦੱਸਾਂਗੇ। ਪਿੰਡ ਦੇ ਜਿਨ੍ਹਾਂ ਨੇ ਲੋਕਾਂ ਨੂੰ ਮਿਲੇ ਆ ਇੱਥੇ ਚਾਚੇ ਉਹਨਾਂ ਨੂੰ, ਉਹਨਾਂ ਦਾ ਵੀ ਦੱਸਾਂਗੇ। ਸਾਰਿਆਂ ਦਾ ਤੁਹਾਡਾ ਬਹੁਤ ਸ਼ੁਕਰੀਆ ਸਾਰਿਆਂ ਦਾ ਭਾਜੀ, ਉਹਨਾਂ ਦਾ ਬਹੁਤ ਸ਼ੁਕਰੀਆ। ਸੋ ਇਹ ਕੋਸ਼ਿਸ਼ ਕਰਦੇ ਰਹੀਦਾ ਵਾ ਅਕਸਰ ਆਪਾਂ ਨਾ ਇਹ ਬਜ਼ੁਰਗਾਂ ਦੀਆਂ ਖਾਹਿਸ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਜੁੜਤ ਬਣ ਜਾਂਦੀ ਆ, ਪਿਆਰ ਬਣ ਜਾਂਦਾ। ਬਿਲਕੁਲ ਦੁਬਾਰਾ ਜਾਗਦਾ ਪਿਆਰ ਜੀ। ਹਾਂ ਇਹ ਪਿੰਡ ਵੀ ਬੜਾ ਰਿਮੋਟ ਏਰੀਆ ਦੇ ਵਿੱਚ ਬੜਾ ਸੋਹਣਾ ਪਿੰਡ, ਬੜਾ ਸੋਹਣਾ ਪਿੰਡ, ਲੋਕ ਵੀ ਬੜੇ ਅੱਛੇ। ਹੋਪਫੁਲੀ ਤੁਹਾਨੂੰ ਅੱਜ ਦਾ ਵੀਡੀਓ ਜਿਹੜਾ ਸਾਡਾ ਵਧੀਆ ਲੱਗਾ ਹੋਵੇਗਾ। ਸ਼ੇਅਰ ਕਰਨਾ ਨਾ ਭੁੱਲਣਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵਲੌਗ ਨਾਲ ਦੀ ਨਾਲ ਤੁਹਾਡੇ ਨਾਲ ਅਪਡੇਟ ਜੇ ਕਰਦੇ ਰਵਾਂਗੇ, ਸ਼ੇਅਰ ਕਰਦੇ ਰਵਾਂਗੇ ਜੀ। ਸੋ ਇਸੇ ਤਰ੍ਹਾਂ ਦੀਆਂ ਸੋਹਣੀਆਂ ਵੀਡੀਓ ਤੁਹਾਡੇ ਰੂਬਰੂ ਲੈ ਕੇ ਆਉਂਦਾ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਤੇ ਸਾਡੀ ਸਾਰੀ ਟੀਮ ਨੂੰ ਦਿਓ ਇਜਾਜ਼ਤ। ਮਿਲਾਂਗੇ ਫਿਰ, ਰੱਬ ਰਾਖਾ। ਥੈਂਕ ਯੂ।